वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੰਤੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत मेहरबानी जी। डॉक्टर साहब अज 12 जून 2023 28 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਾਰਮ ਕੈਲੰਡਾ ਰੋਕੂ ਜਾਦੂ ਬਾਕਸ ਸ਼ਾਵਾ Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਸੋਮਵਾਰ ਦਿਨ ਦਾ ਦਿਨ ਹੈ ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਸਟਾਰਟਿੰਗ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਵੀਰ ਪਰਮਜੀਤ ਸਿੰਘ ਜੀ ਵੱਲੋਂ ਅਤੇ ਇਹ ਸਪਾਂਸਰਸ਼ਿਪ ਉਹਨਾਂ ਨੇ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੀਤੀ ਹੈ ਔਰ ਅੱਜ ਵੀ ਜਿਹੜੇ ਉਹਨਾਂ ਸ਼ਹੀਦਾਂ ਦੇ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਕੰਮ ਕਰ ਰਹੇ ਹਨ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਹਕੂਮਤ ਦੇ ਤਸੀਹੇ ਚੱਲ ਰਹੇ ਸਿੰਘਣੀਆਂ ਤੇ ਮਿਹਰ ਕਰੇ। ਅੱਜ ਵੀ ਜੋ ਜੱਕਾਂ ਤੱਕਾਂ ਵਿੱਚ ਰੱਬ ਉਹਨਾਂ ਦੀ ਨੀਂਦ ਵੀ ਖੋਲੇ ਤਾਂ ਜੋ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੀ ਇਹ ਕਰ ਸਕੀਏ। ਸੋ ਬੀਤੀ ਕੱਲ ਜਿਹੜੇ ਪਰਮਜੀਤ ਸਿੰਘ ਹੋਰਾਂ ਦੇ ਬੇਟੇ ਸਤਪਾਲ ਸਿੰਘ ਸੰਧੂ ਜਿਹਦਾ ਜਨਮ ਦਿਨ ਸੀ ਸੋ ਸਮੂਹ ਪਰਿਵਾਰ ਨੂੰ ਅਦਾਰਾ TV 84 ਵੱਲੋਂ ਲੱਖ ਲੱਖ ਮੁਬਾਰਕਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪਰਮਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸਟੇਟ ਦੀ ਜਿਹੜੀ ਡਾਇਸਪੋਰਾ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਹੁਣ ਖੁੱਲੀ ਦਖਲ ਅੰਦਾਜ਼ੀ ਜਿਹੜੀ ਆ ਹੋ ਰਹੀ ਹੈ। ਸੋ ਕੈਨੇਡਾ ਅਮਰੀਕਾ UK ਆਸਟ੍ਰੇਲੀਆ ਸਮੇਤ ਮੁਲਕਾਂ ਵਿੱਚ ਇਸ ਦੇ ਪ੍ਰਤੱਖ ਜਿਹੜੇ ਸਬੂਤ ਨੇ ਉਹ ਮਿਲ ਰਹੇ ਨੇ ਔਰ ਭਾਰਤ ਪੱਖੀ ਅੱਡ-ਅੱਡ ਸਿਆਸੀ ਪਾਰਟੀਆਂ ਦੇ ਲੀਡਰ ਵੀ ਇਹਨਾਂ ਮੁਲਕਾਂ ਵਿੱਚ ਆ ਕੇ ਸਿੱਖ ਭਾਈਚਾਰੇ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਹੇ ਨੇ। ਸੋ ਬੀਤੇ ਕੱਲ ਗੁਰਦੁਆਰਾ ਰਿਚਮੰਡ ਹਿੱਲ ਵਿਖੇ ਸਮੂਹ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਇੱਕ ਪ੍ਰੈਸ ਜਿਹੜੀ ਹੈ ਕਾਨਫਰੰਸ ਕਰਕੇ ਭਾਰਤ ਸਰਕਾਰ ਅਤੇ ਉਸ ਦੇ ਦੁਮਸ਼ਲਿਆਂ ਨੂੰ ਸਖਤ ਜਿਹੜੀ ਚੇਤਾਵਨੀ ਹੈ ਵਾਰਨਿੰਗ ਜਿਹੜੀ ਆ ਉਹ ਦਿੱਤੀ ਗਈ ਹੈ। ਸੋ 22 ਜੂਨ ਨੂੰ ਮੋਦੀ ਦੇ ਵਾਈਟ ਹਾਊਸ ਵਿੱਚ ਆਉਣ ਤੇ ਉਸ ਦੇ ਖਿਲਾਫ ਇੱਕ ਜ਼ੋਰਦਾਰ ਖਾਲਿਸਤਾਨੀ ਜਿਹੜੀ ਰੈਲੀ ਹੈ ਕਰਨ ਦਾ ਐਲਾਨ ਵੀ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਆਪਣੇ ਵੀਰ ਪਰਮਜੀਤ ਸਿੰਘ ਸੰਧੂ ਜਿਹੜੇ ਡਾਲਸ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਉਹਨਾਂ ਦੇ ਫਰਜ਼ੰਦ ਦੇ ਜਨਮ ਦਿਨ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ। ਔਰ ਕਿਉਂਕਿ ਵੀਰ ਪਰਮਜੀਤ ਸਿੰਘ ਪੰਥਕ ਨੁਕਤਾ ਨਿਗਾਹ ਨੂੰ ਪਰਨਾਏ ਹੋਏ ਨੇ ਇਸ ਲਈ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਵੀ ਜਦੋਂ ਇਹ ਆਪਣੀ ਗੱਲ ਕੀਤੀ ਹੈ ਉਹਨਾਂ ਨੇ ਪੰਥ ਪ੍ਰਤੀ ਹੀ ਆਪਣਾ ਨਿਸ਼ਚਾ ਪੰਥਕ ਸ਼ਹੀਦ ਖਾਸ ਤੌਰ 'ਤੇ ਘੱਲੂਘਾਰਾ 84 ਤੋਂ ਲੈ ਕੇ ਹੁਣ ਤੱਕ 39 ਵਰ੍ਹਿਆਂ ਦੇ ਸ਼ਹੀਦਾਂ ਨੂੰ ਯਾਦ ਕੀਤਾ ਔਰ ਉਹਨਾਂ ਨੇ ਉਹਨਾਂ ਸਿੱਖਾਂ ਨੂੰ ਵੀ ਜਿਹੜੇ ਅਜੇ ਵੀ ਜੱਕੋਂ ਤੱਕੋਂ ਕਰਦੇ ਨੇ ਔਰ ਨਿਸ਼ਾਨੇ ਪ੍ਰਤੀ ਸੁਹਿਰਦਤਾ ਨਾਲ ਜਾਂ ਦ੍ਰਿੜਤਾ ਨਾਲ ਪੇਸ਼ਕਦਮੀ ਕਰਨ ਤੋਂ ਆਨਾਕਾਨੀ ਕਰਦੇ ਨੇ ਉਹਨਾਂ ਨੂੰ ਵੀ ਇਹੀ ਮਸ਼ਵਰਾ ਦਿੱਤਾ ਹੈ ਕਿ ਭਾਈ ਹੁਣ ਪੰਥਕ ਕਾਫਲੇ ਦਾ ਹਿੱਸਾ ਬਣੋ। ਅਸੀਂ ਸਾਰੇ ਰਲ ਮਿਲ ਕੇ ਆਪਣੇ ਕੌਮੀ ਨਿਸ਼ਾਨੇ ਕੌਮੀ ਘਰ ਖਾਲਿਸਤਾਨ ਨੂੰ ਹਾਸਲ ਕਰ ਸਕੀਏ। ਸੋ ਵੀਰ ਪਰਮਜੀਤ ਸਿੰਘ ਜੀ ਦਾ ਔਰ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਕਿਉਂਕਿ ਸਾਰੇ ਹੀ ਦੱਸਦੇ ਹਨ ਆਲਮੋਸਟ ਅਸੀਂ 1 ਜੂਨ ਤੋਂ ਲੈ ਕੇ ਘੱਲੂਘਾਰਾ 84 ਦੇ ਸ਼ਹੀਦਾਂ ਦੀ
ਯਾਦ ਨੂੰ ਸਮਰਪਿਤ ਹੀ ਪ੍ਰੋਗਰਾਮ ਕੀਤੇ ਸੀ। ਬਿਲਕੁਲ। ਔਰ ਇਸ ਵਾਰ ਸਗੋਂ ਅਸੀਂ 6 ਜੂਨ ਤੋਂ ਬਿਯੋਂਡ ਜਾ ਕੇ 4 ਦਿਨ ਉਹਨਾਂ ਐਸਪੈਕਟਸ ਦੇ ਉੱਤੇ ਵੀ ਗੱਲ ਕੀਤੀ ਜਿਹੜੇ ਅਕਸਰ ਅਣਗੌੜੇ ਨੇ, ਜਿਨ੍ਹਾਂ 'ਚ ਖਾਸ ਤੌਰ 'ਤੇ ਧਰਮੀ ਫੌਜੀਆਂ ਦਾ ਮਾਮਲਾ ਵੀ, ਔਰ ਦੂਸਰਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਹਾਂ ਦਾ ਨਾਅਰਾ ਮਾਰਿਆ ਗੈਰ ਸਿੱਖਾਂ ਨੇ। ਔਰ ਮੈਨੂੰ ਖੁਸ਼ੀ ਹੈ ਕਿ ਜਿੱਥੇ ਸਾਡੇ ਵਿਊਅਰਸ ਨੇ ਉਸ ਦੇ ਉੱਤੇ ਸਾਨੂੰ ਬਹੁਤ ਪੋਜ਼ਿਟਿਵ ਇਨਪੁਟ ਦਿੱਤੀ, ਉੱਥੇ ਸਾਡੇ 2 ਵੀਰਾਂ ਨੇ ਸਾਨੂੰ ਅੱਡ-ਅੱਡ ਲਿਖਿਆ ਵੀ ਕਿ ਇਹ ਸ਼ਖਸੀਅਤਾਂ ਤੁਹਾਡੀ ਉਸ ਲਿਸਟ 'ਚੋਂ ਮਿਸ ਹੋਈਆਂ ਨੇ। ਸੋ ਅਸੀਂ ਉਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਚਾਹੁੰਦੇ ਹਾਂ। ਉਹਦੇ 'ਚ ਇੱਕ ਉਹਨਾਂ ਨੇ ਲੈਫਟੀਨੈਂਟ ਜਨਰਲ ਸਿਨਹਾ ਦਾ ਜ਼ਿਕਰ ਕੀਤਾ, ਜਿਹੜਾ ਬਿਲਕੁਲ ਬਣਦਾ ਹੈ ਕਿਉਂਕਿ ਲੈਫਟੀਨੈਂਟ ਜਨਰਲ ਸਿਨਹਾ 80ਵਿਆਂ ਦੇ ਵਿੱਚ ਵੈਸਟਰਨ ਕਮਾਂਡ ਦੇ ਕਮਾਂਡਰ ਸਨ ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਇੰਦਰਾ ਗਾਂਧੀ ਵਾਪਸ ਪਾਵਰ 'ਚ ਆ ਚੁੱਕੀ ਸੀ, ਨਰਕਤਾਰੀ ਨੂੰ ਸੋਧਿਆ ਜਾ ਚੁੱਕਾ ਸੀ ਔਰ ਸੰਤ ਭਿੰਡਰਾਂ ਵਾਲਿਆਂ ਦੇ ਵਾਰੰਟ ਗ੍ਰਿਫਤਾਰੀ ਲਾਲਾ ਜਗਤ ਨਾਰਾਇਣ ਕੇਸ ਦੇ ਵਿੱਚ ਕੱਢੇ ਗਏ ਸੀ। ਔਰ ਉਸ ਪੀਰੀਅਡ 'ਚ ਕਿਉਂਕਿ ਇਹ ਤਾਂ ਹੁਣ ਹਰ ਚੀਜ਼ ਔਨ ਰੈਕਰਡ ਹੈ, ਇੰਦਰਾ ਗਾਂਧੀ ਚਾਹੁੰਦੀ ਸੀ ਉਸ ਵੇਲੇ ਦੇ ਆਪਣੇ ਡਿਫੈਂਸ ਮਿਨਿਸਟਰ ਰਾਹੀਂ ਮੈਨੂੰ ਅਪਰੋਚ ਵੀ ਕੀਤੀ ਗਈ ਜਨਰਲ ਸਿਨਹਾ ਨੂੰ ਕਿ ਟੈਂਕਾਂ ਦਾ ਇਸਤੇਮਾਲ ਕੀਤਾ ਜਾਏ, ਟੈਂਕ ਦਿੱਤੇ ਜਾਣ ਸੰਤ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ, ਚੌਂਕ ਮਹਿਤੇ ਨੂੰ ਘੇਰਨ ਲਈ। ਸੋ ਇੱਕ ਗੱਲ ਔਰ ਉਹਨੇ ਨਾ ਕਰ ਦਿੱਤੀ ਸੀ। ਉਹਨੇ ਕਿਹਾ ਸੀ ਕਿ ਦੇਖੋ, ਪਹਿਲੀ ਗੱਲ ਤਾਂ ਫੌਜ ਜਿਹੜੀ ਹੈ ਇਹ ਦੁਸ਼ਮਣ ਨਾਲ ਲੜਨ ਲਈ ਹੈ, ਬਾਰਡਰਸ ਤੇ ਜਾ ਕੇ ਲੜਨ ਲਈ ਹੈ, ਆਪਣੇ ਦੇਸ਼ ਦੇ ਸ਼ਹਿਰੀਆਂ ਦੇ, ਆਪਣੇ ਮੁਲਕ ਦੇ ਹੀ ਜਿਹੜੇ ਸਿਟੀਜ਼ਨਸ ਨੇ ਉਹਨਾਂ ਦੇ ਖਿਲਾਫ ਨਹੀਂ ਹੈ। ਦੂਸਰਾ ਉਹਦਾ ਕਹਿਣਾ ਸੀ ਕਿ 80,000 ਦੇ ਕਰੀਬ ਸਿੱਖ ਜਿਹੜੇ ਨੇ ਉਹ ਫੌਜ ਦੇ ਵਿੱਚ ਸਰਵ ਕਰਦੇ ਨੇ ਔਰ ਜੇ ਕੋਈ ਵੀ ਇਸ ਕਿਸਮ ਦੀ ਐਕਟੀਵਿਟੀ ਅਸੀਂ ਅੰਦਰੂਨੀ ਮਾਮਲਿਆਂ 'ਚ ਸਿੱਖਾਂ ਦੇ ਕੋਈ ਫੌਜ ਦਾ ਇਸਤੇਮਾਲ ਕਰਾਂਗੇ ਤੇ ਫੌਜ ਦੇ ਵਿੱਚ ਬਗਾਵਤ ਹੋਏਗੀ। ਔਰ ਇਸ ਲਈ ਬੇਸ਼ੱਕ ਉਸ ਦੇ ਉੱਤੇ ਪ੍ਰੈਸ਼ਰ ਤਾਂ ਉਹਨਾਂ ਨੇ ਹੋਰ ਕੋਈ ਬਿਲਟ ਨਹੀਂ ਕੀਤਾ ਸਿਨਹਾ ਤੇ, ਲੇਕਿਨ ਇਹਦਾ ਇਹ ਨਤੀਜਾ ਹੋਇਆ ਕਿ ਉਹ ਸੀਨੀਅਰ ਮੋਸਟ ਜਨਰਲ ਸੀ, ਉਸ ਦੀ ਹੀ ਫੌਜੀ ਚੀਫ ਬਣਨ ਦੀ ਜਿਹੜੀ ਹੈ ਵਾਰੀ ਸੀ ਕਿਉਂਕਿ ਉਸ ਪੀਰੀਅਡ 'ਚ ਇਹ ਆਲਮੋਸਟ ਇੱਕ ਕਿਸਮ ਦੀ ਰਵਾਇਤ ਸੀ ਕਿ ਜਿਹੜਾ ਵੀ ਵੈਸਟਰਨ ਕਮਾਂਡ ਦਾ ਉਹਨਾਂ ਦੀਆਂ ਈਸਟਰਨ, ਨਾਰਦਰਨ, ਸਾਊਦਰਨ ਕਮਾਂਡਸ ਨੇ ਹੁਣ ਤਾਂ ਅੱਡ-ਅੱਡ ਵੀ ਕਈ ਕਰ ਦਿੱਤੀਆਂ ਉਹਦੇ 'ਚੋਂ, ਲੇਕਿਨ ਵੈਸਟਰਨ ਕਮਾਂਡ ਸਭ ਤੋਂ ਵੱਡੀ ਕਮਾਂਡ ਸੀ ਔਰ ਉਹਦੇ 'ਚ ਸੀਨੀਅਰ ਮੋਸਟ ਜਿਹੜਾ ਹੁੰਦਾ ਸੀ ਉਹਨੂੰ ਹੀ ਵੈਸਟਰਨ ਕਮਾਂਡ ਦਾ ਇੰਚਾਰਜ ਕਮਾਂਡਰ ਲਾਇਆ ਜਾਂਦਾ ਸੀ ਔਰ ਉਸ ਤੋਂ ਬਾਅਦ ਮਤਲਬ ਹੁੰਦਾ ਸੀ ਕਿ ਉਹੀ ਜਨਰਲ ਦੇ ਤੌਰ ਤੇ ਟੇਕ ਓਵਰ ਕਰੇਗਾ। ਲੇਕਿਨ ਕਿਉਂਕਿ ਇਹ ਇੰਦਰਾ ਗਾਂਧੀ ਨੂੰ ਔਰ ਉਸ ਦੀਆਂ ਏਜੰਸੀਆਂ ਰਾ ਔਰ ਜਿਹੜੀ 3rd ਏਜੰਸੀ ਉਹਨਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਤਿਆਰ ਕੀਤੀ ਹੋਈ ਸੀ, ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਫੌਜ ਦਾ ਇਸਤੇਮਾਲ ਨਹੀਂ ਕਰਨ ਦੇਗਾ ਔਰ ਉਹਨਾਂ ਨੇ ਉਸ ਨੂੰ ਜਨਰਲ ਬਣਾਉਣ ਦੀ ਥਾਂ ਉਸ ਤੋਂ ਜੂਨੀਅਰ ਜਨਰਲ ਵਧਿਆ, ਜਿਹਦੇ ਨਾਲ ਇਹ ਗਿਟਮਿਟ ਇਹਨਾਂ ਨੇ ਪਕਾ ਲਈ ਸੀ ਕਿ ਵੀ ਇਹ ਕੰਮ ਕਰਵਾਉਣਾ। ਉਹਨੂੰ ਜਿਹੜਾ ਉਹਦੀ ਸੀਨੀਅਰਟੀ ਦੇ ਬਾਵਜੂਦ ਉਹਨੂੰ ਜਨਰਲ ਨਹੀਂ ਸੀ ਬਣਾਇਆ ਔਰ ਉਹ ਪ੍ਰੋਟੈਸਟ ਦੇ ਵਿੱਚ ਆਪਣੀ ਰਿਟਾਇਰਮੈਂਟ ਲੈ ਕੇ ਚਲਾ ਗਿਆ ਸੀ। ਉਹਨੇ ਵੀ ਆਪਣੀ ਗੈਰਤ ਦਿਖਾਈ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਵੱਡੀ ਗੱਲ ਹੈ। ਬਾਅਦ ਦੇ ਵਿੱਚ ਉਹ ਗਵਰਨਰ ਵੀ ਰਿਹਾ ਜੰਮੂ ਕਸ਼ਮੀਰ ਦਾ ਔਰ ਆਪਣੀ ਡੈਥ ਤੋਂ ਪਹਿਲਾਂ ਉਹਨੇ ਇਹ ਜਿਹੜੀ ਅਸੀਂ ਸਾਰੀ ਗੱਲ ਕਰ ਰਹੇ ਹਾਂ ਇਹ ਉਸ ਦੀ ਲਿਖਤ ਦੇ ਵਿੱਚ ਵੀ ਔਰ ਉਸ ਵੱਲੋਂ ਦਿੱਤੇ ਗਏ ਇੰਟਰਵਿਊਜ਼ ਦੇ ਵਿੱਚ ਵੀ ਅੱਡ-ਅੱਡ ਚੈਨਲਸ ਦੇ ਨਾਲ ਸਾਹਮਣੇ ਆਈ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਜਨਰਲ ਸਿਨਹਾ, ਲੈਫਟੀਨੈਂਟ ਜਨਰਲ ਸਿਨਹਾ ਜਿਹਦਾ ਬਿਹਾਰ ਦੇ ਨਾਲ ਸੰਬੰਧ ਸੀ, ਉਹ ਹਮੇਸ਼ਾ ਹੀ ਉਸ ਨੂੰ ਯਾਦ ਕੀਤਾ ਜਾਏਗਾ ਕਿ ਉਸ ਨੇ ਹਕੂਮਤ ਦੇ ਨਾਜਾਇਜ਼ ਆਰਡਰ ਨੂੰ ਮੰਨਣ ਤੋਂ ਨਾ ਕਰ ਦਿੱਤੀ ਸੀ ਔਰ ਜਨਰਲ ਵੈਦਿਆ ਜਿਹਦੀ ਮੌਤ ਉਹਨੂੰ ਆਵਾਜ਼ਾਂ ਮਾਰ ਰਹੀ ਸੀ, ਉਸ ਨੇ ਜਨਰਲਸ਼ਿਪ ਲੈਣ ਦੀ ਖਾਤਰ ਇਸ ਕਿਸਮ ਦੀ ਕਰੂਐਲਿਟੀ, ਬਰੂਟੈਲਿਟੀ ਜਿਹੜੀ ਹੈ ਉਹ ਕਰਨੀ ਮੰਨ ਲਿਆ ਸੀ। ਸੋ ਅਸੀਂ ਲੈਫਟੀਨੈਂਟ ਜਨਰਲ ਸਿਨਹਾ ਨੂੰ ਵੀ ਜਿਹੜਾ ਹੈ ਉਹ ਯਾਦ ਕਰਦੇ। ਦੂਸਰੇ ਇੱਕ ਵੀਰ ਨੇ ਰਜਨੀਸ਼, ਜਿਸ ਨੇ ਆਪਣਾ ਨਾਮ ਊਸ਼ੋ ਰੱਖ ਲਿਆ ਸੀ ਜਾਪਾਨੀ ਤਰਜ਼ ਦੇ ਉੱਤੇ, ਉਸ ਦਾ ਜ਼ਿਕਰ ਕੀਤਾ ਕਿ ਉਹ ਰਜਨੀਸ਼ ਨੇ ਵੀ ਦਰਬਾਰ ਸਾਹਿਬ ਤੇ ਹਮਲੇ ਨੂੰ ਕੰਡੈਮ ਕੀਤਾ ਸੀ। ਮੈਂ ਸਮਝਦਾ ਵੀ ਊਸ਼ੋ ਨੇ ਸਿਰਫ ਕੰਡੈਮ ਹੀ ਨਹੀਂ ਸੀ ਕੀਤਾ, ਉਸ ਦੀਆਂ ਅੱਡ-ਅੱਡ ਵੀਡੀਓਜ਼ ਦੇ ਵਿੱਚ ਉਹਦਾ ਮੈਸੇਜ ਵੀ ਹੈ ਜਿਹਦੇ 'ਚ ਉਹਨੇ ਇਹ ਕਿਹਾ ਸੀ ਕਿ ਇੰਡੀਅਨ ਸਟੇਟ ਨੂੰ, ਸਿੱਖਾਂ ਨੂੰ ਖਾਲਿਸਤਾਨ ਦੇ ਦੇਣਾ ਚਾਹੀਦਾ ਔਰ ਉਹਦਾ ਇਹ ਕਹਿਣਾ ਸੀ ਕਿ ਵੀ ਔਰ ਇੱਕ ਹੋਰ ਇੰਟਰਵਿਊ ਜਿਹਦੇ 'ਚ ਉਹਨੂੰ ਸਿੱਖ ਕੌਮ ਬਾਰੇ ਪੁੱਛਿਆ ਗਿਆ ਸੀ, ਇੱਕ ਬਾਹਰਲਾ ਮੀਡੀਆ ਉਹਨੂੰ ਪੁੱਛ ਰਿਹਾ ਕਿਉਂਕਿ ਉਦੋਂ ਇੱਥੇ ਹੀ ਔਰੀਗਨ ਦੇ ਵਿੱਚ ਉਹਨੇ ਰਜਨੀਸ਼ਪੁਰਮ ਆਪਣਾ ਬਣਾਇਆ ਹੋਇਆ ਸੀ ਕਿ ਸਿੱਖ ਕੌਮ ਬਾਰੇ ਕੀ ਖਿਆਲ ਹੈ। ਉਹਨੇ ਕਿਹਾ ਜੀ ਭਾਰਤ ਦੇ ਵਿੱਚ ਜੇ ਕੋਈ ਕੌਮ ਹੈ
ਜਾਂ ਜਿਨ੍ਹਾਂ ਲੋਕਾਂ ਤੇ ਟਰਸਟ ਕੀਤਾ ਜਾ ਸਕਦਾ ਹੈ, ਇਤਬਾਰ ਕੀਤਾ ਜਾ ਸਕਦਾ, ਉਹ ਸਿੱਖ ਨੇ। ਫਿਰ ਉਹਨੇ ਇਹ ਵੀ ਕਿਹਾ ਕਿ ਵੀ ਜਿਹੜੇ ਲੋਕ ਉਸ ਮੁਕਾਮ ਨੂੰ ਹਾਸਲ ਨਹੀਂ ਕਰ ਸਕਦੇ, ਜਿਹਨੂੰ ਕਿਸੇ ਨੇ ਹਾਸਲ ਕੀਤਾ ਹੁੰਦਾ ਹੈ, ਉਹ ਉਹਨਾਂ ਬਾਰੇ ਫਿਰ ਚੁਟਕਲੇ ਬਣਾਉਂਦੇ ਨੇ ਜਾਂ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਉਹਨਾਂ ਨੇ ਕਿਹਾ ਵੀ ਸਿੱਖਾਂ ਬਾਰੇ ਇਹ ਜਿਹੜੀ ਬਹੁ ਗਿਣਤੀ ਇਸ ਕਿਸਮ ਦੇ ਲਤੀਫੇ ਸੁਣਾਉਂਦੀ ਹੈ, ਇਸ ਕਰਕੇ ਕਿ ਉਹ ਕੋਈ ਸਿੱਖਾਂ ਦਾ ਮੈਚ ਨਹੀਂ ਨੇ। ਇਹ ਉਹਦਾ ਅੱਡ ਇੰਟਰਵਿਊ। ਸੋ ਅਸੀਂ ਸਮਝਦੇ ਹਾਂ, ਹਾਲਾਂ ਉਹ ਸ਼ੋਅ ਆਪਣੇ ਆਪ 'ਚ ਵੀ ਇੱਕ ਹੋਰ ਕਿਸਮ ਦਾ ਫਰਾਡ ਸੀ, ਲੇਕਿਨ ਜਿਹਨੂੰ ਕਹਿੰਦੇ ਨੇ ਡੈਵਲ ਮਸਟ ਬੀ ਗਿਵਨ ਹਿਜ਼ ਡਿਊ। ਔਰ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਹ 2 ਕਰੈਕਟਰ ਵੀ ਉਸ ਲਿਸਟ ਦੇ ਵਿੱਚ ਸ਼ਾਮਲ ਕੀਤੇ ਨੇ ਜਿਨ੍ਹਾਂ ਨੇ ਉਸ ਪੀਰੀਅਡ 'ਚ ਹਾਂ ਦਾ ਨਾਰਾ ਮਾਰਿਆ। ਹੁਣ ਅਸੀਂ ਗੱਲ ਕਰਦੇ ਹਾਂ ਵੀਕਐਂਡ, ਜਿਵੇਂ ਅਸੀਂ ਅਨਾਉਂਸ ਵੀ ਕੀਤਾ ਹੋਇਆ ਸੀ ਕਿ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜਿਹਨੂੰ ਮਦਰ ਆਫ ਆਲ ਸੁਸਾਇਟੀਜ਼ ਕਿਹਾ ਜਾਂਦਾ ਹੈ, ਪੁਰਾਣੀਆਂ ਜਿਹੜਾ ਗੁਰਦੁਆਰਾ ਸਾਹਿਬ ਹੈ, ਉੱਥੇ ਘੱਲੂਘਾਰਾ 84 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਰੱਖਿਆ ਗਿਆ ਸੀ। ਔਰ ਇਹ ਸਮੂਹ ਜਥੇਬੰਦੀਆਂ ਵੱਲੋਂ, ਗੁਰਦੁਆਰਾ ਕਮੇਟੀ ਤਾਂ ਹੁੰਦੀ ਹੈ ਉਹਦਾ ਹਿੱਸਾ, ਉਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫॉर ਜਸਟਿਸ, ਦੁਆਬਾ ਸਿੱਖ ਐਸੋਸੀਏਸ਼ਨ ਔਰ ਹੋਰ ਵੀ ਜਿੰਨੇ ਐਟਲੀਸਟ 7-8 ਹੋਰ ਆਰਗੇਨਾਈਜੇਸ਼ਨਸ ਜਿਨ੍ਹਾਂ ਦਾ ਸਮੂਹਕ ਇਹ ਪ੍ਰੋਗਰਾਮ ਸੀ। ਔਰ ਇਸ ਗੱਲ ਨੂੰ ਵੀ ਉਹਨਾਂ ਨੇ ਯਕੀਨੀ ਬਣਾਇਆ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਹਾਜ਼ਰੀ ਸੀ, ਸਾਰੇ ਹੀ ਨੁਮਾਇੰਦਿਆਂ ਨੂੰ ਜਿਹੜਾ ਉਹ ਮੌਕਾ ਵੀ ਦਿੱਤਾ ਗਿਆ ਜਥੇਬੰਦੀਆਂ ਦੇ ਬੋਲਣ ਦਾ। ਵਾਸ਼ਿੰਗਟਨ DC ਤੋਂ ਵੀ ਸਾਡੇ ਪੇਕੇ ਤੋਂ ਖਾਸ ਤੌਰ 'ਤੇ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਉਦਮ ਸਿੰਘ ਖਾਸ ਤੌਰ 'ਤੇ ਡਰਾਈਵ ਕਰਕੇ ਪਹੁੰਚੇ ਹੋਏ ਸੀ। ਔਰ ਉਹ ਦੀਵਾਨ ਜਿਸ ਨੂੰ ਲਾਈਵ ਕਵਰ ਕੀਤਾ ਗਿਆ TV 84 ਵੱਲੋਂ, ਹਾਲਾਂ ਸਾਡੀ ਸਪੀਚ ਦੇ ਮੌਕੇ ਜੋ ਗੜਬੜ ਹੋਈ ਉਹਦੇ ਲਈ ਟੈਕਨੀਕਲ ਟੀਮ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਭਾਈ ਇਹ ਤੁਸੀਂ ਕੀ ਕੀਤਾ ਹੈ, ਲੇਕਿਨ ਅਸੀਂ ਦੇਖ ਰਹੇ ਹਾਂ ਵੀ ਕਿਸੇ ਹੋਰ ਥਾਂ ਤੋਂ ਜੇ ਉਸ ਦੀ ਰਿਕਾਰਡਿੰਗ ਮਿਲ ਜਾਂਦੀ ਹੈ ਤਾਂ ਉਹ ਅਸੀਂ ਵਿਊਅਰਸ ਨਾਲ ਸਾਂਝਾ ਵੀ ਕਰਾਂਗੇ। ਹਾਲਾਂਕਿ ਪ੍ਰੋਗਰਾਮ ਅਦਰਵਾਈਜ਼ ਉਸ ਤੋਂ ਇਮੀਡੀਏਟ ਬਾਅਦ ਜਿਹੜਾ ਉਹ ਲਿਖਿਆ ਹੋਇਆ ਸੀ ਉਹ ਇਹੀ ਸੀ ਜਿਹੜਾ ਠੀਕ ਜਿਹੜਾ ਨੇਪਰੇ ਚੜ੍ਹਿਆ ਪ੍ਰੈਸ ਕਾਨਫਰੰਸ, ਕਿਉਂਕਿ ਜਿਹੜੀਆਂ ਡਿਵੈਲਪਮੈਂਟਸ ਪਿਛਲੇ ਦਿਨਾਂ ਦੇ ਵਿੱਚ ਹੋਈਆਂ, ਖਾਸ ਤੌਰ 'ਤੇ ਜਿਹੜਾ ਰਾਜਾ ਅਮਰਿੰਦਰ ਵੜਿੰਗ ਜਿਸ ਨੂੰ ਇੱਥੇ ਚੈਲੰਜ ਕੀਤਾ ਗਿਆ ਜਦੋਂ ਕਿ ਉਹ ਨਿਊਯਾਰਕ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਉਸ ਦਾ ਪਿਆਦਾ ਬਣ ਕੇ ਹੀ ਨਹੀਂ, ਇਹ 2 ਚਿਹਰੇ ਰਵਨੀਤ ਬਿੱਟੂ ਜਿਹੜਾ ਬੁੱਚੜ ਬੇਅੰਤੇ ਦਾ ਪੋਤਾ ਹੈ ਔਰ ਇਹ ਅੜਿੰਗ ਵੜਿੰਗ, ਇਹਨਾਂ ਨੂੰ ਖਾਸ ਤੌਰ 'ਤੇ ਇਹਨੇ ਰਾਹੁਲ ਗਾਂਧੀ ਨੇ ਇਹਨਾਂ ਦੇ ਸਿਰ ਮੁੰਨੇ ਨੇ, ਇਹਨਾਂ ਦੇ ਸਿਰ ਤੇ ਪੱਗਾਂ ਉਹਨੇ ਹੀ ਬਣਾਈਆਂ ਔਰ ਇਹਨਾਂ ਨੂੰ ਉਹ ਫਿਊਚਰ 'ਚ ਬੁੱਚੜ ਬੇਅੰਤੇ ਦੀ ਰਾਹ 'ਤੇ ਚੱਲਣ ਦੇ ਲਈ ਤਿਆਰ ਕੀਤਾ ਜਾ ਰਿਹਾ। ਇਸ ਲਈ ਜਿੰਨੇ ਵੀ ਤੁਸੀਂ ਅਨਾਪ ਸ਼ਨਾਪ ਜਾਂ ਊਲ ਜਲੂਲ ਬਿਆਨਬਾਜ਼ੀਆਂ ਸੁਣੋਗੇ ਉੱਥੋਂ ਦੇ ਕਾਂਗਰਸੀ ਲੀਡਰਾਂ ਵੱਲੋਂ, ਉਹਨਾਂ 'ਚ ਸਭ ਤੋਂ ਪੇਸ਼ੇ ਹੁੰਦੇ ਨੇ। ਬਾਕੀ ਫਿਰ ਵੀ ਜਿਹੜੇ ਸਿੱਖ ਘਰਾਂ ਨਾਲ ਸੰਬੰਧਿਤ ਨੇ ਉਹ ਗੱਲ ਕਰਦੇ ਨੇ ਉਹਨਾਂ ਜਿੰਨਾ ਕੁ ਉਹਨਾਂ ਨੇ ਲੀਡਰ ਨੂੰ ਗੁੱਡ ਹਿਊਮਰ 'ਚ ਰੱਖਣਾ। ਪਰ ਇਹ ਬਹੁਤ ਅੱਗੇ ਜਾ ਕੇ ਜਿਹੜਾ ਉਹ ਔਰ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੋਏ ਜਾਂ ਈਵਨ ਸੰਤ ਪਿੰਡਾਂ ਵਾਲਿਆਂ ਦੇ ਮੁੱਦੇ ਦੇ ਉੱਤੇ ਵੀ ਇਹਨਾਂ ਦੀ ਇਸ ਕਿਸਮ ਦੀ ਨੈਗੇਟਿਵਿਟੀ ਹੁੰਦੀ ਹੈ। ਸੋ ਉਸ ਦਾ ਇੱਥੇ ਪ੍ਰੋਟੈਸਟ ਵੀ ਹੋਇਆ, ਰਾਹੁਲ ਗਾਂਧੀ ਨੇ ਜਿੱਥੇ ਐਡਰੈਸ ਕਰਨਾ ਸੀ, ਤੇ ਇਹ ਵੜਿੰਗ ਜਿਹੜਾ ਇਹ ਜਦੋਂ ਸਿੰਘਾਂ ਦੇ ਕਾਬੂ ਆਇਆ ਫਿਰ ਅੜਿੰਗ ਹੋ ਗਿਆ ਵੜਿੰਗ ਦਾ, ਔਰ ਜਾ ਕੇ ਉੱਥੇ ਜਿਹੜਾ ਉਹ ਸਵੇਰੇ ਜਾਗ ਕੇ ਜਿਵੇਂ ਉਹਨੇ ਆਪਣਾ ਬਿਜੜੇ ਦੇ ਆਲਣੇ ਵਰਗਾ ਸਿਰ ਹੈ ਉਹਦਾ ਉਹ ਖੋਲ੍ਹਿਆ ਹੋਇਆ ਸੀ ਔਰ ਉਸ ਦੇ ਵਿੱਚ ਉਹਨੇ ਫਿਰ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਔਰ ਬਾਹਰਲਿਆਂ ਨੂੰ ਜਿਹੜਾ ਖਾਲਿਸਤਾਨੀਆਂ ਨੂੰ ਇੱਧਰ ਉੱਧਰ ਲਲਕਾਰਨ ਦੀ ਗੱਲ ਕੀਤੀ। ਔਰ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਾਂ ਅਖੀਰਲੀ ਨਹੀਂ ਹੈ। ਉਸ ਤੋਂ ਪਹਿਲਾਂ ਦਿੱਲੀ ਤੋਂ ਮਨਜੀਤ ਸਿੰਘ ਜੀਕੇ ਜਾਂ ਮਨਜਿੰਦਰ ਸਿਰਸਾ ਜਾਂ ਅਕਾਲੀਆਂ ਦੇ ਵੀ ਇਸ ਕਿਸਮ ਦੇ ਜਿਹੜੇ ਨੇ ਉਹ ਆਉਂਦੇ ਰਹੇ ਨੇ, ਉਹਨਾਂ ਨੂੰ ਵੀ ਜਿਹੜਾ ਉਹ ਬਣਦਾ ਛਾਂਦਾ ਮਿਲਦਾ ਰਿਹਾ। ਲੇਕਿਨ ਇਹ ਕਿਉਂਕਿ ਹੁਣ ਮੋਦੀ ਦੀ ਆਮਦ ਹੈ 22 ਜੂਨ ਨੂੰ ਸਟੇਟ ਵਿਜ਼ਿਟ ਦੇ ਉੱਤੇ ਉਹ ਆ ਰਿਹਾ ਔਰ ਇਸ ਸਾਰੇ ਪੀਰੀਅਡ 'ਚ ਇਹ ਜਿਹੜੀਆਂ ਭਾਰਤੀ ਏਜੰਸੀਆਂ ਨੇ ਔਰ ਇਹ ਉਸ ਦੇ ਦਲਾਲ ਜਿਨ੍ਹਾਂ ਦੇ ਲਈ ਲਫ਼ਜ਼ ਪਿੰਪ ਮੈਂ ਹਮੇਸ਼ਾ ਇਸਤੇਮਾਲ ਕਰਦਾ। ਪਿੰਪ ਜਿਹੜੇ ਨੇ ਉਹ ਉਹੀ ਹੁੰਦੇ ਨੇ ਜਦੋਂ ਇੱਕ ਵਾਰ 1941 ਦੀ ਸੈਂਸਸ ਨੂੰ ਲੈ ਕੇ ਹੀ ਜਿਹੜੀ 47 ਦੀ ਵੰਡ ਹੋਈ
ਔਰ ਉਹਦੇ 'ਚ ਜਦੋਂ ਇਹ ਲਫ਼ਜ਼ ਆਇਆ ਦਲਾਲ, ਕਿਉਂਕਿ ਹੀਰਾ ਮੰਡੀ ਲਾਹੌਰ ਜਾਂ ਹੋਰਨਾਂ ਦੇ ਕਿ ਉਹਦੀ ਆਬਾਦੀ ਕੀ ਹੈ, ਤੇ ਉਹਦੇ 'ਚ ਇਹ ਲਫ਼ਜ਼ ਆਇਆ ਕਿ ਭਾਈ ਉਹਦੀ ਹੀਅਰਿੰਗ ਚੱਲ ਰਹੀ ਸੀ, ਜਿਹੜਾ ਵੀ ਉਸ ਸਾਰੀ ਪ੍ਰੋਸੈਸ ਦਾ ਇੰਚਾਰਜ ਸੀ, ਤਾਂ ਉਹਨੇ ਕਿਹਾ ਵੀ ਇਹ ਤਾਂ ਕੈਟਾਗਰੀ ਹੋਈ ਕਿ ਫਲਾਂ ਜਿਹੜਾ ਇਹ ਹੈ ਤੇ ਫਲਾਂ ਇਹ ਹੈ, ਇਹ ਕੀ ਹੈ ਦਲਾਲ। ਤੇ ਉਹ ਅੰਗਰੇਜ਼ ਜਿਹੜਾ ਉਹਦੇ ਦੁਪਾਸ਼ਾ ਕਹਿ ਰਿਹਾ ਸੀ ਕਿ ਵੀ ਇਹ ਪਿੰਪ ਜਾਂ ਇੱਥੇ ਦਲਾਲ ਦਾ ਮਤਲਬ ਹੈ who sell their mothers and daughters for money, ਇਹ ਪਿੰਪ ਹੈ। ਸੋ ਇਹ ਜਿਹੜੇ ਕਲਾਸ ਹੈ ਪਿੰਪਸ ਦੀ, ਇਹ ਦਿੱਲੀ ਦੇ ਦਲਾਲ ਨੇ ਔਰ ਉਸ ਲੈਵਲ ਦੇ ਜਿੱਥੇ ਕਿ ਉਹ ਆਪਣੀ ਕੌਮੀ ਗੈਰਤ ਅਣਖ ਨੂੰ ਵੇਚਦੇ ਨੇ ਸੱਤਾ ਦੇ ਲਈ, ਪਾਵਰ 'ਚ ਰਹਿਣ ਲਈ। ਜ਼ਾਹਰ ਹੈ ਪਾਵਰ ਇਸ ਲਈ ਕਿ ਉਹਦੇ 'ਚੋਂ ਪੈਸਾ ਬਣਾਉਣਾ, ਉੱਥੇ ਕਰਪਸ਼ਨ ਜਾਂ ਪੈਸਾ ਤਾਂ ਅੱਜ ਇੱਕ ਉਹ ਕੋਈ ਵਾਈਸ ਨਹੀਂ ਰਹੀ ਜਾਂ ਉਹ ਕੋਈ ਐਬ ਨਹੀਂ ਹੈ ਕਿ ਜੀ ਪਾਵਰ 'ਚ ਆਇਆ ਕਿਸੇ ਨੇ ਪੈਸੇ। ਹਾਂ, ਉੱਥੇ ਜੇ ਕੋਈ ਕਿਸੇ ਬਾਰੇ ਇਹ ਕਹਿ ਦੇ ਜੀ ਬੰਦਾ ਇਮਾਨਦਾਰ ਹੈ, ਤੇ ਉਹਦੀ ਡੈਫੀਨੇਸ਼ਨ ਉੱਥੇ ਇਹ ਮੰਨੀ ਜਾਂਦੀ ਹੈ ਕਿ ਜਿਹੜਾ ਪੈਸੇ ਲੈ ਕੇ ਕੰਮ ਕਰਦੇ ਉਹ ਇਮਾਨਦਾਰ ਹੁੰਦਾ। ਹੁਣ ਤਾਂ ਬੇਈਮਾਨ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਜਿਹੜਾ ਪੈਸੇ ਵੀ ਮੰਗ ਲੈ ਕੰਮ ਹੀ ਨਾ ਕਰੇ। ਸੋ ਉਸ ਕਿਸਮ ਦੇ ਜਿਹੜੀ ਦਿੱਲੀ ਦੀ ਸਤ੍ਹਾ ਦੇ ਦਲਾਲ ਨੇ ਜੀ, ਉਹਨਾਂ ਦੇ ਪਿੰਪ ਨੇ, ਉਹਨਾਂ ਦੇ ਦੁਮ ਛੱਲੇ ਨੇ, ਉਹਨਾਂ ਦੇ ਲਈ ਕਿੰਨੇ ਹੀ ਲਫ਼ਜ਼ ਔਰ ਉਹਨਾਂ ਦੇ ਟੌਂਟ ਪਟੌਂਟ ਨੇ। ਉਹਨਾਂ ਦੀ ਨੂੰ ਇੱਕ ਵਾਰਨਿੰਗ ਬੜੀ ਜ਼ਰੂਰੀ ਸੀ ਕਿ ਭਾਈ ਇਹ ਮਤ ਸਮਝੋ ਬੇਸ਼ੱਕ ਪ੍ਰੋਟੈਸਟ ਲਈ ਕਿਤੇ 10 ਗਏ ਜਾਂ 20 ਗਏ ਜਾਂ ਕੱਲੇ ਸਿੰਘ ਨੇ ਕਿਤੇ ਖੜੇ ਹੋ ਕੇ ਵੰਗਾਰ ਦਿੱਤਾ, ਪਰ ਇਹ ਤੁਸੀਂ ਸਮਝੋ ਕਿ ਕਹੋ ਕਿ ਜੀ ਇਹ ਤਾਂ ਕੱਲਾਕਾਰ ਆ ਸੀ, ਨਹੀਂ। ਇਹ ਹੋਣਾ ਚਾਹੀਦਾ ਹੈ ਕਿ ਭਾਈ ਸਾਰੀਆਂ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਔਰ ਅਮਰੀਕਾ ਦੇ ਸਿੱਖ, ਜੇ ਅਮਰੀਕਾ 'ਚ ਵਾਕਿਆ ਹੁੰਦਾ ਤੇ ਅਮਰੀਕਾ ਦੇ ਸਿੱਖਾਂ ਦੇ ਹਵਾਲੇ ਨਾਲ, ਕੈਨੇਡਾ 'ਚ ਹੁੰਦਾ ਤੇ ਕੱਲਾ ਇਹੀ ਨਹੀਂ, ਜਦੋਂ ਫਿਰ ਇਹ ਹੁੰਦਾ ਤੇ ਡਾਇਸਪੋਰਾ ਸਾਰਾ ਉਹਨਾਂ ਦੀ ਪਿੱਠ ਪਿੱਛੇ ਖੜਾ ਹੈ। ਕਿਉਂਕਿ ਇਸ ਵੇਲੇ ਭਾਰਤ ਸਰਕਾਰ ਨੂੰ ਇੱਕ ਕਿਸਮ ਦਾ ਡਾਇਸਪੋਰਾ ਸਿੱਖਾਂ ਨੇ ਵਕਤ ਪਾਇਆ ਹੋਇਆ। ਉਹਨਾਂ ਦੀਆਂ ਚੀਕਾਂ ਤੁਹਾਨੂੰ ਸੁਣਦੀਆਂ ਨੇ। ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਜਿਹੜੀ ਪ੍ਰੋਸੈਸ ਲੰਡਨ ਤੋਂ ਸ਼ੁਰੂ ਹੋਈ, ਫਿਰ ਯੂਰਪ ਦੇ ਮੁਲਕਾਂ 'ਚ ਇਟਲੀ, ਫਰਾਂਸ ਤੋਂ ਹੁੰਦੀ ਹੋਈ ਕੈਨੇਡਾ 'ਚ ਆਈ, ਫਿਰ ਆਸਟ੍ਰੇਲੀਆ ਦੇ ਵਿੱਚ ਮੈਲਬਰਨ, ਬ੍ਰਿਸਬੇਨ ਔਰ ਸਿਡਨੀ। ਤੇ ਇਸ ਸਾਰੇ ਦੇ ਚੱਲਦਿਆਂ ਜਿਹੜਾ ਇਹਨਾਂ ਦੀਆਂ ਚੀਕਾਂ ਤਾਂ ਪਈਆਂ ਹੀ ਹੋਈਆਂ ਨੇ, ਪਰ ਨਾਲ ਦੀ ਨਾਲ ਜਦੋਂ ਵੀ ਹੁਣ ਕਿਤੇ ਕੋਈ ਵਾਕਿਆ ਹੁੰਦਾ, ਜਿਵੇਂ ਸਿੱਖ ਡਿਫਾਇੰਸ ਦਿੰਦੇ ਨੇ। ਹੁਣ ਅਸੀਂ ਬਰੈਂਪਟਨ ਦਾ ਨਗਰ ਕੀਰਤਨ ਜਿਹੜਾ ਸ਼ਹੀਦੀ ਘੱਲੂਘਾਰ ਹੈ, 5ਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਸੀ, 5 ਮੀਲ ਲੰਬਾ ਔਰ 2 ਲੱਖ ਦੇ ਕਰੀਬ ਸਿੱਖ ਸੰਗਤਾਂ, ਉਹਦੇ 'ਚ ਜੇ ਇੱਕ ਫਲੋਟ ਜਾਂ ਜਿਹੜਾ ਉਹ ਝਾਂਕੀ, ਉਹ ਬੇਅੰਤ ਸਿੰਘ, ਸਤਵੰਤ ਸਿੰਘ ਸ਼ਹੀਦ ਯੋਧੇ, ਉਹ ਨਿਸ਼ਾਨਾ ਸਾਧ ਰਹੇ ਨੇ ਇੰਦਰਾ ਗਾਂਧੀ ਤੇ। ਤੁਸੀਂ ਦੇਖੋ ਵੀ ਉਹਨਾਂ ਦੀ ਹੋਮ ਮਿਨਿਸਟਰੀ, ਜੈ ਸ਼ੰਕਰ, ਉਹਨਾਂ ਦਾ ਸ਼ੇਖਰ ਗੁਪਤੇ ਦਾ ਮੈਂ ਜ਼ਿਕਰ ਕੀਤਾ ਸੀ, ਕੱਟ ਦਾ ਕਲਟਰ ਦੇ ਵਿੱਚ ਚੀਕਾਂ ਮਾਰ ਰਿਹਾ ਕਿ ਵੀ ਇਹ ਕੈਨੇਡਾ ਕੀ ਹੈ ਔਰ ਇਹਨਾਂ ਨੂੰ ਕੋਈ ਨਹੀਂ, ਸਿੱਖਾਂ ਦਾ ਵੋਟ ਬੈਂਕ ਬੜਾ ਪਾਵਰਫੁਲ ਹੋ ਗਿਆ, ਉਹਦੇ ਕਰਕੇ ਬੋਲਦੇ ਨਹੀਂ ਨੇ। ਲੇਕਿਨ ਮੈਂ ਸਮਝਦਾ ਵੀ ਜਿਵੇਂ ਸਿੱਖ ਹੁਣ ਹਰ ਥਾਂ ਤੇ ਬਜਾਏ ਕਿ ਹੁਣ ਤੱਕ ਤਾਂ ਇਹ ਹੁੰਦਾ ਸੀ ਵੀ ਇੰਡੀਅਨ ਸਿਸਟਮ ਐਕਟ ਕਰਦਾ ਸੀ ਜੀ, ਅਸੀਂ ਰਿਐਕਟ ਕਰਦੇ ਸੀ, ਹੁਣ ਅਸੀਂ ਐਕਟ ਕਰਦੇ ਹਾਂ, ਇਹ ਚੀਕਾਂ ਮਾਰਦੇ। ਸੋ ਇਹ ਇੱਕ ਬੜਾ ਜ਼ਰੂਰੀ ਹੈ ਵੀ ਐਵੇਂ ਹਰ ਗੱਲ ਦੇ ਉੱਤੇ ਹੀ ਰਿਐਕਟਿਵ ਹੋ ਜਾਣਾ। ਸਾਡਿਆਂ 'ਚੋਂ ਬਹੁਤ ਸਾਰੇ ਜਿਹੜੇ ਨੇ ਕਿਤੇ ਵੀ ਹੋ ਗਿਆ ਉਹ ਕੌਮ ਦਾ ਇਮੇਜ, ਕੋਈ ਇਮੇਜ ਦਾ ਇੱਥੇ ਨਹੀਂ ਹੈ ਮਾਮਲਾ। ਇਵੇਂ ਹੀ ਆਜ਼ਾਦੀ ਲੜ ਕੇ ਮਿਲਦੀ ਹੈ, ਉਹ ਲੜਾਈ ਹਰ ਲੈਵਲ ਦੀ ਹੈ। ਇਹਨਾਂ ਮੁਲਕਾਂ 'ਚ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਜੋ ਸਾਡੇ ਹਕੂਕ ਨੇ, ਜਿਹਦੇ 'ਚ ਫਰੀडम ਆਫ ਐਕਸਪ੍ਰੈਸ਼ਨ ਹੈ, ਆਪਣੀ ਗੱਲ ਕਹਿਣ ਦਾ, ਲੌਬੀ ਕਰਨ ਦਾ, ਉਸ ਦਾ ਮਜ਼ਬੂਤੀ ਦੇ ਨਾਲ ਪਾਲਣ ਜਿਹੜਾ ਅਸੀਂ ਕਰਨਾ। ਔਰ ਉੱਥੇ ਜਿਸ ਕਿਸਮ ਦੇ ਵੀ ਬਾਈ ਆਲ ਮੀਨਸ ਪੋਸੀਬਲ ਆਉਣ ਵਾਲੇ ਪੀਰੀਅਡ 'ਚ ਬਦਤਰ ਵੀ ਹੋਏਗੀ ਸਿਚੁਏਸ਼ਨ, ਕਿਉਂਕਿ ਇਹੀ ਨਹੀਂ ਹੈ ਕਿ ਉਹਨਾਂ ਨੇ, ਜਦੋਂ ਤੁਸੀਂ ਇਹ ਕੈਨੇਡਾ ਦੇ ਇਸ ਫਲੋਟ ਦੀ ਗੱਲ ਦੇਖੋ ਤੇ ਸਾਰੇ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ, ਸੋਸ਼ਲ ਮੀਡੀਆ, ਔਰ ਮੈਂ ਉਹਦਾ ਜਿਹੜਾ ਹਿੰਦੂਤਵੀ ਮਾਈਂਡਸੈਟ ਦਾ ਇੱਕ ਖਚਰਾ ਜਿਹਾ ਬਾਣੀ ਹੈ ਸ਼ੇਖਰ ਗੁਪਤਾ, ਉਹਦੀ ਜਦੋਂ ਮੈਂ ਪ੍ਰੋਗਰਾਮ ਤਾਂ ਉਹਦਾ ਜੋ ਹੈ ਹੀ ਸੀ, ਜੋ ਉਹ ਤਾਂ ਪਤਾ ਹੀ ਹੈ ਵੀ ਉਹ ਇੱਕ ਐਂਟਾਈ ਸਿੱਖ ਹੈ। ਜੇ ਉਹਦੇ ਥੱਲੇ 5000 ਕਾਮੈਂਟ ਨੇ ਤਾਂ ਉਹਨਾਂ 'ਚ 4999 ਸਿੱਖਾਂ ਦੇ ਖਿਲਾਫ ਹੈ। ਔਰ ਤੁਹਾਨੂੰ ਉਹਦੇ ਜੀਵਨ ਸਿੱਖ ਨਾਵਾਂ ਵਾਲੇ ਵੀ ਲਾਸਟ ਟਾਈਮ ਮਿਲਣਗੇ। ਕੋਈ ਕਹੇਗਾ ਜੀ ਮੈਂ ਤਾਂ ਇਸੇ ਲਈ ਹੁਣ ਗੁਰਦੁਆਰੇ ਜਾਣਾ ਹੀ ਬੰਦ ਕਰਤਾ, ਉੱਥੇ ਤਾਂ ਗੱਲ ਹੀ ਜਿਹੜੀ ਹੈ ਦੇਸ਼ ਨੂੰ ਤੋੜਨ ਦੀ ਹੁੰਦੀ ਹੈ। ਜਦੋਂ ਮਤਲਬ ਉਹ ਜਿਹੜੀ ਕਲਾਸ ਹੈ, ਇਕੱਲਾ ਉਹ ਰੈਂਟਾ ਸਿੱਖ ਨਹੀਂ ਨੇ, ਉਹ ਨੇ ਜਿਹੜੇ ਬਿਲਕੁਲ ਕਾਵਰਡਸ ਬਣੇ ਹੋਏ ਨੇ ਔਰ ਉਹ ਹਿੰਦੂ ਤਵੀਆਂ ਨੂੰ ਖੁਸ਼ ਕਰਕੇ ਆਪਣੀ
ਸਰਵਾਈਵਲ ਦੇਖਦੇ ਨੇ, ਉਸ ਕਿਸਮ ਦੇ ਲੋਕ ਵੀ ਬਾਹਰ ਬੈਠੇ, ਉਹ ਵੀ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਕਿ ਭਾਈ ਇਹ ਜਿਹੜਾ ਇੰਡੀਅਨ ਸਟੇਟ ਦੇ ਨਾਲ ਅਸੀਂ ਕਿਵੇਂ ਟੱਕਰ ਲਵਾਂਗੇ, ਉਹ ਚੁੱਪ ਕਰਕੇ। ਸੋ ਇਸ ਸਾਰੇ ਦੇ ਚਲਦਿਆਂ ਇਹ ਬੜਾ ਇੰਪੋਰਟੈਂਟ ਸੀ। ਔਰ ਇਹ ਗੱਲ ਇਕੱਲੀ ਉੱਥੋਂ ਤੱਕ ਨਹੀਂ ਹੈ। ਅੱਜ ਹੀ ਇੱਕ ਵੀਡੀਓ ਜਿਹੜੀ ਕਿ ਹਿੰਦੂ ਮਹਾਪੰਚਾਇਤ ਦੀ, ਕਿਉਂਕਿ ਪਿਛਲੇ ਦਿਨਾਂ 'ਚ ਕਰਨਾਲ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਕਤਲੇੜੀ ਪਿੰਡ 'ਚ ਛਬੀਲ ਲਾਈ ਸਿੱਖ ਨੌਜਵਾਨਾਂ ਨੇ, ਔਰ ਉਹਦੇ 'ਚ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਔਰ ਭਾਈ ਅੰਮ੍ਰਿਤਪਾਲ ਸਿੰਘ ਦੀ ਪਿਕਚਰ ਵੀ ਲਾਈ ਹੋਈ ਸੀ ਆਮ ਛਬੀਲਾਂ ਦੇ ਉੱਤੇ, ਜਿਹਨੂੰ ਵੀ ਥਾਂ ਲੱਗਦੀਆਂ ਨੇ। ਔਰ ਕਿਵੇਂ ਹਿੰਦੂ ਗੁੰਡਿਆਂ ਨੇ, ਹਿੰਦੂ ਤਵੀ ਗੁੰਡਿਆਂ ਨੇ ਉੱਥੇ ਜਾ ਕੇ ਗੜਬੜ ਕੀਤੀ, ਮਦਦ ਲੈ ਕੇ ਪੁਲਿਸ ਦੀ ਉਹ ਤਸਵੀਰਾਂ ਲਵਾਈਆਂ, ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਇੱਕ ਹਿੰਦੂ ਮਹਾਪੰਚਾਇਤ ਰੱਖ ਦਿੱਤੀ। ਔਰ ਉਹ ਮਹਾਪੰਚਾਇਤ ਦੀ ਉਹ ਵੀਡੀਓ ਸੀ, ਔਰ ਉਹਦੇ 'ਚ ਉਹੀ ਜਿਹੜਾ ਵਿਸ਼ਾਲ ਜੂਦ ਜਿਹੜਾ ਆਸਟ੍ਰੇਲੀਆ 'ਚੋਂ ਡਿਪੋਰਟ ਹੋ ਕੇ ਗਿਆ, ਜਿਹਨੇ ਕਿਸਾਨੀ ਮੂਵਮੈਂਟ ਦੇ ਵੇਲੇ ਔਰ ਉਸ ਪੀਰੀਅਡ ਸਿੱਖਾਂ ਦੇ ਉੱਤੇ ਹਮਲੇ ਕੀਤੇ ਸੀ, ਔਰ ਉਹਨੂੰ ਇੱਕ ਹੀਰੋਜ਼ ਵੈਲਕਮ ਦਿੱਤਾ ਗਿਆ ਸੀ ਦਿੱਲੀ ਤੋਂ ਉਹਦੇ ਉਸ ਇਲਾਕੇ ਤੱਕ ਲਿਆ ਕੇ। ਉਹ ਵੀ ਜਿਹੜਾ ਵਿਸ਼ਾਲ ਜੂਦ ਵੀ, ਔਰ ਨਾਲ ਉਹਦੇ ਇੱਕ ਹੋਰ ਕੁਲਦੀਪ ਨਾਂ ਦਾ ਬੰਦਾ, ਉਹਨੂੰ ਉਹੀ ਇੱਕ ਹਿੰਦੂ ਤਵੀ ਚੈਨਲ ਇੰਟਰਵਿਊ ਕਰ ਰਿਹਾ, ਔਰ ਉਹ ਧਮਕੀਆਂ ਦੇ ਰਹੇ ਨੇ। ਉਹਨੇ ਕਿਹਾ ਜੀ ਇਹ ਠੀਕ ਹੈ, ਪਹਿਲਾਂ ਜੋ ਸਿੱਖਾਂ ਦਾ 1.25 ਲੱਖ ਔਰ ਇਹ ਗੱਲਾਂ ਕਰਦੇ ਸੀ, ਹੁਣ ਅਸੀਂ ਇਹਨਾਂ ਨੂੰ 84 ਵੀ ਜਿਹੜੀ ਹੈ ਉਹ ਇਹਨਾਂ ਨੂੰ ਇਹ ਲੱਭਣਗੇ ਹੀ ਨਹੀਂ ਕਿਤੇ ਅਸੀਂ। ਔਰ ਪੂਰੀ ਇੱਕ ਭੀੜ ਇਕੱਠੀ ਕੀਤੀ ਹੋਈ ਹੈ ਉਹਦੇ 'ਚ ਕਿ ਹਿੰਦੂ ਪੰਚਾਇਤ ਜਿਹੜੀ ਉਹ ਵਾਰਨ, ਇਹਦਾ ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਸਿੱਖਾਂ ਨੂੰ ਹਰਿਆਣੇ ਦੇ ਵਿੱਚ, ਕਿਉਂਕਿ ਇਹ ਜਿਹੜਾ ਜਾਟ ਫੈਕਟਰ ਜਿਹੜਾ ਸਿੱਖਾਂ ਦੇ ਨੇੜੇ ਕਿਸਾਨ ਮੂਵਮੈਂਟ ਦੇ ਵੇਲੇ ਜਾਂ ਜਿਹੜੀਆਂ ਭਲਵਾਨ ਬੱਚੀਆਂ ਨੇ ਉਹਨਾਂ ਦੇ ਨਾਲ ਸਿੱਖ ਜਾ ਕੇ ਉੱਥੇ ਬੈਠੇ ਜੰਤਰ ਮੰਤਰ ਰੋਡ ਤੇ, ਔਰ ਉਹਨਾਂ 'ਚੋਂ ਵੀ ਇੱਕ ਜਿਹੜੀ ਹੈ ਪ੍ਰੋਮੀਨੈਂਟ ਜਿਹੜੀ ਹੈ ਉਹ ਪਿਛਲੇ ਦਿਨਾਂ 'ਚ ਜਿਹੜਾ ਪਟਿਆਲੇ 'ਚ ਔਰ ਕਿਸਾਨ ਬੈਠੇ ਨੇ ਕੁਛ ਪਾਵਰ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੇ ਲਾਇਆ ਐਕਸਟਰਾ ਮਨੀ, ਉਹਦੇ ਪ੍ਰੋਟੈਸਟ ਦੇ ਆ ਕੇ ਨਾਲ ਬੈਠੀ ਕਿ ਭਾਈ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਬਹਿਣ ਲਈ ਆਈ। ਸੋ ਜੇ ਸਾਨੂੰ ਇਹ ਲੱਗਦਾ ਹੈ ਵੀ ਇਹ ਵੈਸਟਰਨ ਯੂਪੀ ਜਾਂ ਹਰਿਆਣੇ ਦਾ ਜਾਟ, ਔਰ ਉਹਨਾਂ 'ਚ ਜ਼ਾਹਰ ਹੈ ਮਨੋਜ ਸਿੰਘ ਦੂਹਨ ਔਰ ਦੂਸਰੇ ਸਾਰੇ ਜਿਹੜੇ ਸਿੱਖੀ ਵੱਲ ਝੁਕ ਰਹੇ ਨੇ, ਔਰ ਇਹ ਕਹਿ ਰਹੇ ਨੇ ਕਿ ਵੀ ਔਰ ਇਹ ਪਹਿਲਵਾਨ ਬੱਚੀਆਂ ਵੀ ਜਦੋਂ ਆ ਕੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨੂੰ ਮਿਲੀਆਂ ਜਾਂ ਫਤਿਹਗੜ੍ਹ ਸਾਹਿਬ ਆਈਆਂ। ਸੋ ਹਿੰਦੂ ਤਵੀਆਂ ਨੂੰ ਲੱਗਾ ਵੀ ਇਹ ਜਿਹੜੇ ਬੇਵਕੂਫ ਕਿਸਮ ਦੇ ਲੋਕ ਅਸੀਂ ਰੱਖੇ ਹੋਏ ਸੀ, ਪਹਿਲਾਂ ਤਾਂ ਸਿੱਖਾਂ ਨੂੰ ਵਰਤਿਆ ਕਿ ਜੇ ਸਿੱਖ ਹੱਥੋਂ ਨਿਕਲ ਗਏ ਨੇ ਤੇ ਇਹਨਾਂ ਜਾਟਾਂ ਨੂੰ ਸਿੱਖਾਂ ਦੇ ਗਲ ਪਵਾਉਣ ਲਈ, ਤੇ ਇਹ ਤਾਂ ਇਧਰ ਝੁਕ ਰਹੇ ਨੇ। ਸੋ ਇਹ ਜਿਹੜੀ ਸਾਰੀ ਐਕਸਰਸਾਈਜ਼ ਹੁਣ ਹਿੰਦੂ ਮਹਾਪੰਚਾਇਤ ਦੇ ਨਾਂ ਤੇ ਕਰਨਾਲ ਦੇ ਇਸ ਪਿੰਡ ਦੇ ਵਿੱਚ ਇਹ ਤਸਵੀਰਾਂ ਲੁਆਉਣਾ, ਆਉਣ ਵਾਲੇ ਪੀਰੀਅਡ 'ਚ ਅਸੀਂ ਸਿੱਖਾਂ ਦੇ ਖਿਲਾਫ ਹਰਿਆਣਾ, ਯੂਪੀ ਜਾਂ ਉੱਤਰਾਖੰਡ 'ਚ ਉਹਨਾਂ ਨੇ ਇੱਕ ਟਾਊਨ ਦੇ ਵਿੱਚ ਕਲਹਿਰੀ ਕੇ ਕੀ ਉਸ ਦਾ ਨਾਂ ਹੈ, ਉੱਥੇ ਮੁਸਲਮਾਨਾਂ ਦੀਆਂ ਦੁਕਾਨਾਂ ਦੇ ਉੱਤੇ ਲਾ ਕੇ ਕ੍ਰਾਸ ਮਾਰਕ ਕਰਤਾ, ਉਹਨਾਂ ਨੂੰ ਟਾਈਮ ਦੇ ਦਿੱਤਾ ਵੀ ਖਾਲੀ ਕਰ ਜਾਓ ਔਰ ਸ਼ਹਿਰ ਛੱਡ ਜਾਓ, ਔਰ ਆਲਮੋਸਟ 40 ਦੇ ਕਰੀਬ ਮੁਸਲਮਾਨ ਦੁਕਾਨਦਾਰ ਉੱਥੋਂ ਰਾਤੋਂ ਰਾਤ ਭੱਜਣ ਤੇ ਉਹਨਾਂ ਨੂੰ ਮਜਬੂਰ ਕਰ ਦਿੱਤਾ। ਔਰ ਉਹਨਾਂ ਨੇ ਕਿਹਾ ਜੇ ਉੱਤਰਾਖੰਡ ਦੇਵ ਭੂਮੀ ਹੈ, ਇੱਥੇ ਮੁਸਲਮਾਨਾਂ ਦੀ ਥਾਂ ਨਹੀਂ ਹੈ। ਸੋ ਇਹ ਸਾਰਾ ਜਿਹੜਾ ਵਰਤਾਰਾ ਉੱਥੇ ਵਰਤ ਰਿਹਾ ਹੈ, ਇਹ ਉਹਨਾਂ ਨੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਇਹਨਾਂ ਨੂੰ ਇਹ ਲੱਗਾ ਹੋਰ ਕੋਈ ਮੁੱਦਾ ਸਟਿਕ ਨਹੀਂ ਕਰ ਰਿਹਾ, ਮੁਸਲਮਾਨਾਂ ਵਾਲਾ ਵੀ ਸ਼ਾਇਦ ਹੀ ਨਾ ਹੁਣ ਸਟਿਕ ਨਾ ਕਰੇ, ਤੇ ਸਿੱਖਾਂ ਦੇ ਖਿਲਾਫ ਜਿਹੜਾ ਇਹ ਬਹੁਤ ਜ਼ਿਆਦਾ ਵਾਇਲੈਂਸ ਉੱਥੇ ਹੋਏਗੀ। ਸੋ ਇਹ ਹੋਰ ਵੀ ਜ਼ਰੂਰੀ ਹੈ ਕਿ ਬਾਹਰ ਬੈਠਾ ਸਿੱਖ ਡਾਇਸਪੋਰਾ ਸੋਲੀਡੈਰਿਟੀ ਦਾ ਯਕਜਹਿਤੀ ਜਿਹਨੂੰ ਕਿਹਾ ਜਾਂਦਾ, ਇੱਕ ਮੁੱਠਤਾ ਦਾ ਸਬੂਤ ਦੇ। ਔਰ ਇਹੀ ਜਿਹੜਾ ਮੈਸੇਜ ਸੀ, ਜਿਹੜੀ ਪ੍ਰੈਸ ਕਾਨਫਰੰਸ ਲਗਭਗ 32-33 ਮਿੰਟ ਦੀ ਸੀ, ਜਿਸ ਨੂੰ ਕਵਰ ਕਰਨ ਦੇ ਲਈ ਬਾਕੀ ਵੀ ਜਿਹੜੇ ਪੰਜਾਬੀ ਦੇ ਪ੍ਰੋਮੀਨੈਂਟ ਇਲੈਕਟ੍ਰੋਨਿਕ ਮੀਡੀਆ ਦੇ ਚੈਨਲ ਨੇ ਉਹ ਆਏ ਹੋਏ ਸੀ। ਔਰ ਉਹਦੀ ਸਭ ਤੋਂ ਖੂਬਸੂਰਤੀ ਇਹ ਸੀ ਕਿਉਂਕਿ ਉਹ ਲਾਈਵ ਚੱਲੀ ਹੈ ਔਰ ਹੁਣ ਵੀ ਉਹ ਦੇਖਿਆ ਜਾ ਸਕਦਾ ਬਹੁਤ ਵੱਡੀ ਗਿਣਤੀ 'ਚ, ਜਿਹੜਾ ਉਸ ਨੂੰ ਦੇਖਿਆ ਵੀ ਗਿਆ TV 84 ਦੇ ਚੈਨਲ 'ਤੇ ਵੀ, ਔਰ ਬਾਕੀਆਂ ਨੇ ਵੀ ਕੁਛ ਨੇ ਉਹਦੀ ਜਿਹੜੀ ਹੈ ਉਹ ਕਲੀਨ ਫੀਡ ਲੈ ਕੇ ਆਪਣੇ ਲੋਗੋ ਲਾ ਕੇ ਚਲਾਈ ਹੈ। ਅਸੀਂ ਤਾਂ ਨਾ ਕਦੇ ਕਾਪੀਰਾਈਟ ਕਹਿੰਦੇ ਆ ਤੇ ਨਾ ਹੀ ਅਸੀਂ ਜੇ ਕੋਈ ਮੰਗਦਾ ਦੇ ਦਿੰਦੇ ਆ ਕਿ ਭਾਈ ਗੱਲ ਜਿਹੜੀ ਕੌਮ ਦੀ ਹੈ ਉਹ ਪਹੁੰਚਣੀ ਚਾਹੀਦੀ ਹੈ। ਔਰ ਇਸ ਦੇ ਵਿੱਚ ਜਿਹੜੇ 3 ਨੁਕਤੇ ਮੁੱਖ ਤੌਰ ਦੇ ਉੱਤੇ ਇਸ ਦੇ ਵਿੱਚ ਆਏ ਪ੍ਰੈਸ ਕਾਨਫਰੰਸ 'ਚ, ਔਰ ਜਿੱਥੇ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਸੋਲੀਡੈਰਿਟੀ ਦੀ ਸੀ, ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਔਰ ਉਹਨਾਂ ਤੋਂ ਇਲਾਵਾ ਵੀ ਗੁਰਦੁਆਰਾ ਕਮੇਟੀਆਂ ਦੇ ਔਰ ਦਰਸ਼ਕ ਦੇਖ ਸਕਦੇ ਨੇ ਫਰੰਟ ਰੋ ਦੇ ਵਿੱਚ ਪ੍ਰੋਮੀਨੈਂਟ ਉਹੀ 8-9 ਆਗੂ ਜਿਹੜੀਆਂ ਅੱਡ-ਅੱਡ ਜਥੇਬੰਦੀਆਂ ਦੇ ਸੀ,
उन्होंने जिहड़ा वो अपना अपना मैसेज दिता और वो मैसेज 3 नुकतियां दे उत्ते सी। पहला तो 39 वरे पहला घल्लूघारा 84 के शहीदों नूं श्रद्धांजलि और ये अहद प्रण ये रिजोल्व कि असी शहीदों के डुले खून का हक लेना और ये शहीदों के डुले खून का हक जिवें संत पिंडरावालियां दे अल्फाज सन खालिस्तान की प्राप्ति नाल जुड़िया होया और यही इस दे उत्ते फिर दूसरा नुकता वार्निंग जिहड़ा मैं जिक्र किया भी जिन्ने दिल्ली दरबार दे पिंप ने ये किहड़ी पार्टी का लेबल ला के आउंदे ने, कांग्रेस ने, अकाली ने, आम आदमी पार्टी है, बीजेपी है, भावें बिना लेबल तो भी कोई आउंदा है पर जिहड़ा दिल्ली स्टेट का दलाल है उसका मूँह भन्निया जाएगा उन्होंने लिए गुरुद्वारे का और उन्होंने डिप्लोमैट और दूसरे जिहड़े खब्बे सज्जे किते पासपोर्ट किते वीज़े नूं हथियार के तौर पर इस्तेमाल करते हैं। और ये जिहड़ा मैं समझदा भी फैसला है टुगैदरनैस नाल इस दे उत्ते अमल दरामद जिहड़े खास तौर पर प्रमुख मुल्क ने कैनेडा, यूके और आस्ट्रेलिया इन्हों भी इस दे उत्ते संगतां नूं प्रैशर बिल्ड करना चाहिए। हर चौथे दिन जिहड़े गुरुद्वारे के प्रबंधक मूँह चुक के इंडियन कौंसलेट नूं सद लैंदे ने ਜਾਂ ਉਹਨਾਂ ਦੇ ਕਿਸੇ ਫੰਕਸ਼ਨ 'ਚ ਕਦੇ ਤੁਸੀਂ ਜੀ ਇਹ ਵਾਰ ਮੈਮੋਰੀਅਲ ਤੇ ਚੱਲੇ ਨੇ ਜੀ ਇਹ ਹੁਣ ਸਾਈਕਲ ਰੈਲੀ ਕੱਢਣ ਲੱਗੇ ਨੇ ਜੀ ਇਹ ਫਲਾਣਾ ਮੈਂ ਸਮਝਦਾ ਇਹਨਾਂ ਨੂੰ ਸਖਤ ਤਾੜਨਾ ਕਰਨ ਦੀ ਲੋੜ ਹੈ। ਔਰ ਇਹ ਜਿੱਥੇ ਸਿਧਾਂਤ ਦੀ ਗੱਲ ਹੈ ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਮੈਂ ਕਿਹਾ ਜੀ ਕਿਸੇ ਨਾਲ ਨਿੱਜੀ ਤੌਰ ਤੇ ਕੋਈ ਵਿਰੋਧ ਨਹੀਂ ਹੈ ਪਰ ਮੈਂ ਕਿਹਾ ਜਿਹੜੀ ਸਿਧਾਂਤ ਦੀ ਲਾਈਨ ਹੈ ਉਹ ਤਾਂ ਗੁਰੂ ਹਰਰਾਏ ਸਾਹਿਬ ਨੇ ਖਿੱਚ ਦਿੱਤੀ ਸੀ। ਬਿਲਕੁਲ ਜਦੋਂ ਉਹਨਾਂ ਨੇ ਆਪਣੇ ਬੇਟੇ ਰਾਮ ਰਾਏ ਨੂੰ ਭੇਜਿਆ ਸੀ ਸਿੱਖੀ ਦੀ ਨੁਮਾਇੰਦਗੀ ਕਰਨ ਲਈ 12-13 ਸਾਲ ਦਾ ਜਿਹੜਾ ਮੁੱਛ-ਫੁੱਟ ਵੀ ਨਹੀਂ ਸੀ ਅਜੇ ਬੱਚਾ ਜਿਹਨੇ ਬਹੁਤ ਵਧੀਆ ਰਿਪਰੈਜ਼ੈਂਟੇਸ਼ਨ ਦਿੱਤੀ ਕਿਉਂਕਿ ਗੁਰੂ ਘਰ ਪ੍ਰਤੀ ਜੋ ਵੀ ਦਿੱਲੀ ਦਰਬਾਰ ਦੇ ਵਿੱਚ ਨੈਗੇਟਿਵਿਟੀ ਸੀ ਉਹਨੇ दूर किया पर एक थां ते आके वो अड़ गया जदों कि गुरबाणी की तुक की इंटरप्रटेशन की गल आई तो उन्हें उस खुशामद के थले या घबराहट के थले उन्हें कहा जी नहीं ये तुक किवें नहीं है ये तो मिट्टी बेईमान की पेड़ा पई कुम्हार घड़ भांडे इट्टां कीआं जल्दी करे पुकार किसी ने गलत कहा है मुसलमान लफज ये तो बेईमान लफज है हुण कोई नवी बीड़ नहीं उन्हें लिखी कोई लेकिन ज्यों ही ये गल गुरु हरराय साहब तक पहुंची तो उन्होंने कहा कि भाई हुण तू मेरे मत्थे ना लगी और अज भी 2-3 सदियां बाद 3.5 सदियां बीतण बाद भी जदों अमृत छकाया जाता है तो ये जिहड़ी है धारणा की जाती है कि राम राईए धीर मलीए मीने मसंद इन्हां नाल नहीं वरतना। सो ये लाइन गुरु हरराय साहब ने खिंच दी सी कि जदों सिद्धांत की गल है उदों फिर प्यो होए माँ होए पुत्र होए धी होए साक होए संबंधी होए सज्जन होए कोई माने नहीं रखता उत्थे फिर ये लाइन खिंची हुंदी है। सो इन्हां दे नाल भी जिहड़ी ये जथेबंदियां ने और गुरुद्वारा कमेटियां ने लाइन खिंची है ये हर थां ते हर मुल्क दे विच होना चाहिए कि भाई तुहानू कोई हक नहीं है कि तुसी शहीदां दे डुले खून दा वपार करो तुसी उन्हां दे डुले खून ते उत्ते कुर्सियां ढाह के ये लीर जही जिहड़ी तन्ना रंगा वाली उस नूं जिहड़ा वो सल्यूट करो उन्हां नूं वडियाओ। सो ये सख्ती दे नाल और ज़ाहिर है तीसरा नुकता जिहड़ा प्रेस कॉन्फ्रेंस दा वो 22 जून नूं मोदी दे आमद दे उत्ते जदों कि उन्हें वाइट हाउस डिनर भी खाना है जॉइंट हाउस नूं भी एड्रैस करना है जोरदार खालिस्तान रैली हालांकि एक्टिविस्ट कहन लगे जी असीं जदों प्रोटेस्ट जां मुजाहरा कहंदे हैं उहदे च असीं रिएक्टिव हुंदे हैं। मैं कहा जी बिल्कुल ठीक है उन्होंने कहा सानू लफज ही खालिस्तान रैली इस्तेमाल करना चाहिए। मैं कहा जी बिल्कुल ठीक है। सो हालां प्रोटेस्ट टू रैली जिहड़ा वो साडा सफ़र ही है लेकिन एक जोरदार जिहड़ा मैसेज सी जिहड़ा जॉइंट प्रेस कॉन्फ्रेंस चो गया और असीं आने वाले दिनों दे विच ये आस भी करांगे और ये साडी टैक्नीकल टीम मेरा ख्याल है उस रैली जिहड़ी प्रेस कॉन्फ्रेंस पिक्चर्स भी और जिहड़ी एड भी उस तो बाद टुगैदर जिहड़ा 22 जून के हवाले नाल बनी है वो भी गैप दे विच जिहड़ा ब्रेक पीरीयड है उन्होंने दिखा दें और मैं समझदा भी ये साडी ताकत अपने आप दे विच बहुत पावरफुल मैसेज है कि भाई असी बेशक कई बार आपसी थोड़ी बहुत नाराज़गियां भी हुंदियां ने किते ना किते कई होर फैक्टर भी चल रहे हुंदे ने पर जदों पंथ की गल है कौमी घर खालिस्तान की गल है साडी टुगैदरनैस है
ਸੋ ਇਹ ਮੈਸੇਜ ਇਸ ਜੁਆਇੰਟ ਪ੍ਰੈਸ ਕਾਨਫਰੰਸ 'ਚ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 111 USA। ਔਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।